ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਬਾਰੇ। ਸੋ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਸੀ ਉਹ ਖੁੱਲਿਆ ਸੀ ਔਰ 3 ਸਾਲ ਹੋ ਚੁੱਕੇ ਨੇ। ਔਰ ਕਰਤਾਰਪੁਰ ਸਾਹਿਬ ਦੀਆਂ ਸਿੱਖ ਸੰਗਤਾਂ ਤੇ ਪ੍ਰਬੰਧਕ ਕਮੇਟੀ ਵੱਲੋਂ ਔਰ ਪਾਕਿਸਤਾਨੀ ਆਵਾਮ ਵੱਲੋਂ ਜਿਹੜੇ ਇਸ ਲਾਂਘੇ ਦੀ ਖੁਸ਼ੀ ਵਿੱਚ ਜਿਹੜੇ ਵਿਸ਼ੇਸ਼ ਜਿਹੜੇ ਸਮਾਗਮ ਵੀ ਹੋਏ ਨੇ ਔਰ ਕੇਕ ਵੀ ਕੱਟਿਆ ਗਿਆ ਹੈ। ਔਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਅਹਿਮੀਅਤ ਬਾਰੇ ਗੱਲਬਾਤ ਕਰਾਂਗੇ ਔਰ ਇਸ ਨੇ ਕਿਵੇਂ ਪਾਕਿਸਤਾਨੀ ਕੌਮ ਅਤੇ ਸਿੱਖਾਂ ਨੂੰ ਕਰੀਬ ਲੈ ਕੇ ਆਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੁਝ ਘਟਨਾਵਾਂ ਇਤਿਹਾਸਕ ਹੁੰਦੀਆਂ ਨੇ ਜੀ, ਕੁਝ ਉਹ ਹੁੰਦੀਆਂ ਨੇ ਕਿ ਜਿਹੜੀਆਂ ਇਤਿਹਾਸਕ ਹੋਣ ਦੇ ਨਾਲ ਜਿਨ੍ਹਾਂ ਨੂੰ ਕਦੇ ਇੰਪੋਸੀਬਲ ਸਮਝਿਆ ਜਾਂਦਾ ਸੀ ਜਾਂ ਅਸੰਭਵ ਸਮਝਿਆ ਜਾਂਦਾ ਸੀ ਜਾਂ ਨਾਮੁਮਕਿਨ ਮੰਨਿਆ ਜਾਂਦਾ ਸੀ, ਉਸ ਕਿਸੇ ਦਾ ਵੀ ਉਸ ਕਿਸਮ ਦੀ ਘਟਨਾ ਦਾ ਵਾਪਰ ਜਾਣਾ। ਸੋ ਮੈਂ ਸਮਝਦਾ ਕਿ ਵੀ ਦੁਨੀਆ ਵਾਲੇ ਜਦੋਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਨੇ, ਉਹਨਾਂ ਦੇ ਕੋਲ ਸਿਆਸੀ, ਆਰਥਿਕ, ਸਮਾਜਿਕ ਜਾਂ ਹੋਰ ਲਾਅ ਆਫ ਦਾ ਨੀਡ ਇਹਦੇ ਥੱਲੇ ਉਹ ਕੱਢਣਗੇ। ਪਰ ਅਸੀਂ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਜਾਂ ਰੱਬ 'ਚ ਯਕੀਨ ਰੱਖਣ ਵਾਲੀਆਂ ਕੌਮਾਂ, ਅਸੀਂ ਇਹ ਸਮਝਦੇ ਹਾਂ ਕਿ ਬਹੁਤ ਕੁਝ ਕਿਵੇਂ ਰੱਬ ਦੇ ਹੁਕਮ ਦੇ ਵਿੱਚ, ਰੱਬ ਦੇ ਭਾਣੇ ਦੇ ਵਿੱਚ ਕਿਵੇਂ ਸੰਭਵ ਹੁੰਦਾ ਹੈ। 47 ਦੀ ਲੀਕ ਖਿੱਚੀ ਗਈ ਔਰ 174 ਦੇ ਕਰੀਬ ਗੁਰਦੁਆਰਾ ਸਾਹਿਬ, ਇਤਿਹਾਸਕ ਗੁਰਦੁਆਰਾ ਸਾਹਿਬ ਪਾਕਿਸਤਾਨ ਦੀ ਸਰਜ਼ਮੀਨ ਦਾ ਹਿੱਸਾ ਬਣੇ, ਜਿਨ੍ਹਾਂ ਦੇ ਵਿੱਚ ਸਾਡੇ ਮੁਕੱਦਸ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ, ਜਿਨ੍ਹਾਂ ਨੂੰ ਅਸੀਂ ਜੇ ਇਸਲਾਮਿਕ ਪਾਰਲੇ 'ਚ ਕਹਿਣਾ ਹੋਏ ਤੇ ਸਾਡਾ ਮੱਕਾ ਤੇ ਮਦੀਨਾ, ਗੁਰੂ ਨਾਨਕ ਸਾਹਿਬ ਜਿੱਥੇ ਉਹ ਇਸ ਦੁਨੀਆ ਦੇ ਵਿੱਚ ਪ੍ਰਗਟ ਹੋਏ, ਪ੍ਰਕਾਸ਼ਮਾਨ ਹੋਏ, ਉਹ ਨਨਕਾਣਾ ਸਾਹਿਬ ਦੀ ਸਰਜ਼ਮੀਨ, ਤੇ ਜਿੱਥੇ ਉਹ ਆਰਾਮ ਫਰਮਾ ਰਹੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ। ਸੋ ਜ਼ਾਹਰ ਹੈ ਨਹਿਰੂ ਲਿਆਕਤ ਅਲੀ ਪੈਕਟ ਹੋਇਆ 1950 ਦੀ ਬਿਗਨਿੰਗ 'ਚ। ਸਿਰਫ 3000 ਸਿੱਖਾਂ ਨੂੰ 1 ਸਾਲ ਦੇ ਵਿੱਚ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ 4 ਮੌਕਿਆਂ ਤੇ, ਔਰ ਉਹ ਵੀ 4000 ਸਿੱਖਾਂ ਨੂੰ, ਕਿ 2000 ਸਿੱਖ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਦੇ ਉੱਤੇ, ਪ੍ਰਕਾਸ਼ ਦਿਹਾੜੇ ਤੇ, 1000 ਸਿੱਖ ਵਿਸਾਖੀ ਤੇ, 500 ਜਿਹੜਾ ਉਹ ਸ਼ਹੀਦੀ ਪੁਰਬ ਗੁਰੂ ਅਰਜਨ ਸਾਹਿਬ, ਔਰ 500 ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ। ਉਹ ਵੀ ਬੰਦ ਗੱਡੀਆਂ ਦੇ ਵਿੱਚ, ਕਾਲੇ ਸ਼ੀਸ਼ੇ, ਕਾਲੇ ਕਾਗਜ਼ ਲੱਗੇ ਹੋਏ, ਸਿਰਫ ਗੁਰਦੁਆਰੇ ਤੱਕ ਉਹਨਾਂ ਨੇ ਜਾਣਾ, ਉੱਥੋਂ ਹੀ ਜਿਹੜਾ ਉਹਨਾਂ ਨੂੰ ਬੰਦ ਵਾਪਸ ਭੇਜ ਦੇਣਾ। ਇਹ ਸਿਲਸਿਲਾ ਕਈ ਦਹਾਕੇ ਜਾਰੀ ਰਿਹਾ। ਪਰ 47 ਤੋਂ ਬਾਅਦ ਸਿੱਖ ਕੌਮ ਨੇ ਆਪਣੀ ਅਰਦਾਸ ਦੇ ਵਿੱਚ ਇਹ ਸ਼ਬਦ, ਇਹ ਲਫ਼ਜ਼ ਸ਼ਾਮਲ ਕੀਤੇ ਕਿ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੁਣ ਖੁੱਲੇ ਦਰਸ਼ਨ ਦੀਦਾਰ ਕਿ ਬਿਨਾਂ ਰੁਕਾਵਟ ਤੋਂ ਅਸੀਂ ਆ ਜਾ ਸਕੀਏ, ਸਾਡੇ ਲਈ ਉਹ ਦੀਦਾਰ ਪੋਸੀਬਲ ਹੋਣ। ਔਰ ਮੈਂ ਸਮਝਦਾ ਹਾਂ ਵੀ ਇਹ ਅਰਦਾਸ ਦੀ ਪੂਰਤੀ, ਜਦੋਂ ਅਕਸਰ ਇਹ ਉਰਦੂ ਦਾ ਇੱਕ ਕਪਲੇਟ ਰਿਪੀਟਡਲੀ ਦੁਹਰਾਇਆ ਜਾਂਦਾ, ਬਚਪਨ ਤੋਂ ਅਸੀਂ ਸੁਣਦੇ ਰਹੇ, ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਅੱਜ ਦੀ ਇਸ ਗੁਫ਼ਤਗੂ ਦੇ ਵਿੱਚ ਇਹ ਰੈਲੇਵੈਂਟ ਹੈ कि खुदा कबूल करता है दुआ जो दिल से होती है, मगर मुश्किल तो ये है कि ये बड़ी मुश्किल से होती है। पता नहीं केड़े वेले दियां अरदासां इन्हें 70 साल तो हो रही सी, पर एक वक्त बनता चला गया। 1999 तक पहुंचदे हैं पाकिस्तान सिख गुरुद्वारा प्रबंधक कमेटी ये होंद दे विच आंदी है पाकिस्तान दी हुकूमत वालों, और उस दे तहत गुरुद्वारियां दी साਂਭ संभाल दा जिहड़ा ये मंग सी कि भाई सिख मर्यादा मुताबिक, सिख रहत मर्यादा जां सिख कदरां कीमतां मुताबिक गुरुद्वारियां दी देखभाल होए। और ये 1999 दे लगभग शुरू होया सफर 2019 तक पहुंचदे हैं इस किस्म दे मुकाम ते आ जांदा है जदों कि पाकिस्तान दे प्राइम मिनिस्टर जनाब इमरान खान बनदे ने, जनरल कमर जावेद बाजवा फौजी मुखी बनते हैं। और 2019 ਜ਼ਾਹਰ है एक क्रूशल ईयर इसलिए भी सी कि 2019 ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਇਸ ਦੁਨੀਆ ਤੇ ਆਇਆਂ ਦੇ 550 ਸਾਲ ਪੂਰੇ ਹੋਣੇ ਸੀ। ਹਾਲਾਂ ਮਜ਼ਹਬ ਮੁਤਾਬਕ ਕੋਈ
ਸੈਂਚਰੀ ਜਾਂ ਹਾਫ ਸੈਂਚਰੀ ਜਾਂ ਕੁਆਟਰ ਸੈਂਚਰੀ ਜਾਂ 골ਡਨ ਜਾਂ ਪਲੈਟੀਨਮ ਜਾਂ ਸਿਲਵਰ ਦਾ ਕੋਈ ਮਤਲਬ ਨਹੀਂ ਹੈ। ਪਰ ਕਈ ਵਾਰ ਕੁਝ ਦਿਨ ਐਸੇ ਮੌਕੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਫੋਕਸ ਕਰਕੇ ਜਿਹੜਾ ਮੈਸੇਜ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਹੋ। ਸੋ ਦੁਨੀਆ ਭਰ 'ਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਤਿਆਰੀਆਂ ਸੀ, ਪਰ ਐਨ ਇਸ ਮੌਕੇ ਦੇ ਉੱਤੇ, ਇਸ ਤੋਂ ਪਹਿਲਾਂ ਤਿਆਰੀਆਂ ਤਾਂ 2-3 ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸੀ, ਔਰ ਇਹ ਐਨ ਇਸ ਮੌਕੇ ਦੇ ਉੱਤੇ ਆਲਮੋਸਟ ਜਿਹੜਾ ਉਹ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣਦੇ ਨੇ, ਉਹਨਾਂ ਦੇ ਉਸ ਦੌਰ ਦੇ ਵਿੱਚ ਇਹ ਐਲਾਨ ਹੁੰਦਾ ਹੈ ਕਿ 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਖੋਲਿਆ ਜਾਏਗਾ। ਇਹ ਅਨਬਿਲੀਵੇਬਲ ਸੀ ਦੁਨੀਆ 'ਚ, ਸਾਨੂੰ ਵੀ ਅਜੇ, ਹਾਲਾਂਕਿ ਅਸੀਂ ਜਿਹਨੂੰ ਕਹਿੰਦੇ ਆ ਕਿ ਭਾਈ ਉਹ ਕਿਸ ਲੈਵਲ ਦੇ ਆਪਟੀਮਿਸਟ ਹੈ, ਜਿਹਨੂੰ ਕਹਿੰਦੇ ਕ੍ਰੋਨਿਕ ਆਪਟੀਮਿਸਟ ਜਾਂ ਬੌਰਨ ਆਪਟੀਮਿਸਟ, ਪਰ ਮੈਨੂੰ ਵੀ ਇਹ ਲੱਗਦਾ ਸੀ ਕਿ ਬਹੁਤ ਸਾਰੀਆਂ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਨੇ, ਉਹ ਦਿੱਤੀਆਂ ਜਾਂਦੀਆਂ ਨੇ, ਕਈ ਵਾਰ ਮੌਕੇ ਤੇ ਤੁਸੀਂ ਇੱਕ ਐਮੋਸ਼ਨ ਦੇ ਵਹਾਅ ਥੱਲੇ ਹੁੰਦੇ ਹੋ, ਪਰ ਸ਼ਾਇਦ ਇਹ ਪੋਸੀਬਲ ਨਾ ਹੋਏ। ਪਰ ਇਹ ਕ੍ਰੈਡਿਟ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਜਾਂਦਾ ਹੈ ਕਿ 10 ਮਹੀਨੇ ਦੇ ਰਿਕਾਰਡ ਟਾਈਮ ਦੇ ਵਿੱਚ, 10 ਮਹੀਨੇ ਦਾ ਟਾਈਮ ਸੀ ਜਦੋਂ ਕਿ ਇਹ ਨਵੰਬਰ ਦਾ ਦਿਨ ਆ ਜਾਣਾ ਸੀ, ਕਿ ਕਿਵੇਂ ਭਾਰਤ ਸਰਕਾਰ ਨੇ ਪੈਰ ਪੈਰ ਤੇ ਰੁਕਾਵਟਾਂ ਖੜੀਆਂ ਕੀਤੀਆਂ, ਕਿੰਨੇ ਇਤਰਾਜ਼ ਲਾਏ, ਕਿੰਨਾ ਕੁਛ ਜਿਹੜਾ ਰੋਕਣ ਦਾ ਯਤਨ ਕੀਤਾ, ਲੇਕਿਨ 9 ਨਵੰਬਰ 2019 ਦੇ ਦਿਨ ਪੂਰੀ ਕੁੱਲ ਦੁਨੀਆ ਨੇ ਦੇਖਿਆ ਜਦੋਂ ਹਜ਼ਾਰਾਂ ਸਿੱਖ ਉਸ ਲਾਂਘੇ ਰਾਹੀਂ ਉਸ ਧਰਤੀ ਤੇ ਪਹੁੰਚੇ ਹੋਏ ਸੀ, ਡਾਇਸਪੋਰਾ ਚੋਂ ਸਿੱਖ ਪਹੁੰਚੇ ਹੋਏ ਸੀ, ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦਾ ਜਿਹੜਾ ਐਲਾਨ ਹੈ ਉਹ ਸੱਚਮੁੱਚ ਹਕੀਕਤ ਦੇ ਵਿੱਚ ਬਦਲ ਜਾਂਦਾ ਹੈ। ਪਰ ਇਹਨਾਂ 10 ਮਹੀਨਿਆਂ 'ਚ ਉਹ ਖੂਬਸੂਰਤ ਕੰਪਲੈਕਸ, ਦੁਨੀਆ 'ਚ ਸਭ ਤੋਂ ਵੱਡਾ ਕੰਪਲੈਕਸ, ਔਰ ਇਸ ਲੈਵਲ ਦੇ ਉੱਤੇ, ਔਰ ਸ੍ਰੀ ਸਾਹਿਬ ਕਿਰਪਾਨ ਦੇ ਨਾਲ ਜਿਹੜਾ ਬਾਹਰ ਉਸ ਨੂੰ ਰੱਖਿਆ ਜਾਂਦਾ ਹੈ, ਇਮਰਾਨ ਖਾਨ ਉਸ ਮੌਕੇ ਦੇ ਉੱਤੇ ਆਉਂਦੇ ਨੇ, ਔਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਹਰ ਗੁਰੂ ਨਾਨਕ ਨਾਮ ਲੈਵਾ ਸਿੱਖ ਅੱਖਾਂ ਦੇ ਵਿੱਚ ਇਸ ਦੇ ਪਿਆਰ ਦੇ ਅਥਰੂ ਸੀ ਕਿ ਸਾਡੀ ਇਹ ਅਰਦਾਸ ਜਿਹੜੀ ਹੈ ਉਹ ਰੱਬ ਨੇ ਸੁਣੀ ਹੈ, ਔਰ ਇਹ ਕਰਤਾਰਪੁਰ ਸਾਹਿਬ ਦੀ ਆਮਦ ਦਾ ਰਾਹ ਸਾਡੇ ਲਈ ਖੁੱਲ੍ਹਾ ਹੈ। ਔਰ ਹਾਲਾਂ ਇਹ ਕੋਈ ਸ਼ਾਇਦ ਕੋਇਨਸੀਡੈਂਸ ਨਹੀਂ ਸੀ, ਉਹਨਾਂ ਨੇ ਜੇ ਪਲਾਨ ਵੀ ਡੇਟ ਕੀਤੀ ਹੋਏਗੀ, ਕਿਉਂਕਿ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਦੋ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੂੰ ਹਰ ਪਾਕਿਸਤਾਨੀ ਵੀ ਪਿਆਰ ਕਰਦਾ ਹੈ, ਔਰ ਜ਼ਾਹਿਰ ਹੈ ਕਿ ਭਾਈ ਉਹਨਾਂ ਤੋਂ ਬਿਨਾਂ ਪਾਕਿਸਤਾਨ ਪੋਸੀਬਲ ਹੀ ਨਹੀਂ ਸੀ। ਉਹਨਾਂ ਦੇ ਵਿੱਚ ਅਲਾਮਾ ਇਕਬਾਲ ਜਿਨ੍ਹਾਂ ਨੇ ਪਾਕਿਸਤਾਨ ਦਾ ਡ੍ਰੀਮ ਦਿੱਤਾ ਹੈ, ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਤਿਆਰ ਕੀਤਾ ਲੀਡਰਸ਼ਿਪ ਰੋਲ ਦੇ ਲਈ, ਜਦੋਂ ਕਿ ਇੱਕ ਸਟੇਜ ਤੇ ਉਹ ਸਭ ਕੁਝ ਛੱਡ ਕੇ ਇੰਗਲੈਂਡ ਚਲੇ ਗਏ ਸੀ। ਮੁਸਲਿਮ ਲੀਗ ਦੇ ਖੁਦ ਵੀ ਕਾਇਦ ਰਹੇ ਸੀ ਅਲਾਮਾ ਇਕਬਾਲ, ਔਰ ਜ਼ਾਹਿਰ ਹੈ ਦੂਸਰੀ ਸ਼ਖਸੀਅਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ। ਹੁਣ ਅਲਾਮਾ ਇਕਬਾਲ, ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਹ 9 ਨਵੰਬਰ ਨੂੰ ਹੁੰਦਾ, ਔਰ ਅਲਾਮਾ ਇਕਬਾਲ ਦੀ ਕਿਸ ਕਦਰ ਗੁਰੂ ਨਾਨਕ ਸਾਹਿਬ ਦੇ ਲਈ ਮੁਹੱਬਤ ਸੀ। ਅਕਸਰ ਅਸੀਂ ਉਹਨਾਂ ਦੀ ਨਜ਼ਮ ਨਾਨਕ ਜੋ ਕਿ ਬਾਂਗੇ ਦਰਾ ਕਿਤਾਬ 'ਚ ਹੈ ਉਸ ਨੂੰ ਕੋਟ ਕਰਦੇ ਹਾਂ, ਔਰ ਉਸ ਦੇ ਵਿੱਚ ਅਖੀਰ 'ਚ ਜਦੋਂ ਉਸ ਗੁਰੂ ਨਾਨਕ ਸਾਹਿਬ ਨੂੰ ਉਹ ਮਰਦੇ ਕਾਮਿਲ ਕਹਿੰਦੇ ਨੇ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल नहीं जगाया ख्वाब से। ਹੁਣ ਮਰਦੇ ਕਾਮਿਲ ਗੁਰੂ ਨਾਨਕ ਸਾਹਿਬ ਨੂੰ ਉਹ ਜਿਹੜਾ ਕਹਿੰਦੇ ਨੇ, ਔਰ ਉਹਨਾਂ ਦੇ ਜਨਮ ਦਿਨ ਦੇ ਮੌਕੇ 9 ਨਵੰਬਰ ਦਾ ਦਿਨ ਹੈ 2019 ਦੇ ਵਿੱਚ, ਜਦੋਂ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ 550 ਸਾਲਾ ਸਮਾਗਮਾਂ ਦੀ ਲੜੀ ਚੱਲ ਰਹੀ ਸੀ ਸਾਰੇ ਪਾਸੇ, ਇਸ ਕੋਰੀਡੋਰ ਨੂੰ ਖੋਲਿਆ ਜਾਂਦਾ ਹੈ। ਸੋ ਜ਼ਾਹਿਰ ਹੈ ਕਿ ਬੀਤਾ ਕੱਲ 9 ਨਵੰਬਰ ਦਾ ਦਿਨ ਜਿਹੜਾ ਉਹ 3 ਵਰੇ ਹੋ ਗਏ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲੇ, ਔਰ ਇਹ ਲਾਂਘਾ ਖੁੱਲਣ ਤੇ ਕਿਵੇਂ ਦੁਨੀਆ ਭਰ 'ਚ ਇਸ ਦੀ ਸ਼ਲਾਘਾ ਹੋਈ। ਸਿੱਖ ਕੌਮ ਨੇ ਤਾਂ ਆਪਣੀ ਅਰਦਾਸ ਦੀ ਫੁਲਫਿਲਮੈਂਟ ਦੇਖੀ, ਪਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰੋਸ ਨਹੀਂ, ਮਿਸਟਰ ਐਂਟੋਨੀਓ ਬੁਟਰੈਸ ਐਂਟੋਨੀਓ ਜਿਹੜੇ ਨੇ, ਐਂਟੋਨੀਓ ਬੁਟਰੈਸ, ਪਹਿਲਾਂ ਇੱਕ ਬੁਟਰਸ ਗੱਲ ਹੀ ਰਹੇ ਨੇ, ਉਹ ਮੈਨੂੰ ਨਹੀਂ ਭੁੱਲਦਾ ਉਹਨਾਂ ਦਾ ਨਾਮ, ਐਂਟੋਨੀਓ ਗੁਟਰੇਸ, ਉਹਨਾਂ ਨੇ ਇਹਨੂੰ ਕਿਵੇਂ ਕੋਰੀਡੋਰ ਆਫ ਲਵ ਕਿਹਾ। ਚਾਈਨਾ ਦੀ ਫੋਰਨ ਮਿਨਿਸਟਰੀ, ਅਮਰੀਕਾ ਦਾ ਸਟੇਟ ਡਿਪਾਰਟਮੈਂਟ, ਔਰ ਪਾਕਿਸਤਾਨ ਬੇਸਡ ਕਿੰਨੇ UN ਅਫੀਸ਼ੀਅਲ ਐਂਬੈਸਡਰ ਕਰਤਾਰਪੁਰ ਕੋਰੀਡੋਰ ਜਾ ਚੁੱਕੇ ਨੇ, ਕਿਉਂਕਿ ਸੱਚਮੁੱਚ ਇਹ ਆਪਣੇ ਆਪ ਦੇ ਵਿੱਚ ਉਹ ਦੋਨਾਂ ਕੌਮਾਂ ਦੇ ਰਿਸ਼ਤਿਆਂ ਦੇ ਵਿੱਚ ਇੱਕ ਉਹ ਨਵਾਂ ਚੈਪਟਰ ਐਡ ਹੋਇਆ,
ਇਹ ਵੱਖਰੀ ਗੱਲ ਹੈ। ਅੱਜ ਜਦੋਂ ਅਸੀਂ ਪਾਕਿਸਤਾਨ ਦੇ ਹਾਲਾਤ ਕਿ ਕਿਵੇਂ ਫਿਰ ਜਨਰਲ ਕਮਰ ਜਾਵੇਦ ਬਾਜਵਾ, ਇਮਰਾਨ ਖਾਨ, ਉਹਨਾਂ ਦੇ ਰਿਲੇਸ਼ਨਸ਼ਿਪ ਬਿਟਰ ਹੁੰਦੀ ਹੈ। ਅਨਫੋਰਚੂਨੇਟਲੀ ਇਮਰਾਨ ਖਾਨ ਜਿਹੜੇ ਨੇ ਉਹਨਾਂ ਦੇ ਉੱਤੇ ਪਿਛਲੇ ਦਿਨਾਂ 'ਚ ਅਸੀਂ ਟਰੈਵਲ ਹੀ ਕਰ ਰਹੇ ਸੀ, ਜਿਨ੍ਹਾਂ ਦਿਨਾਂ 'ਚ ਉਹਨਾਂ ਦੇ ਉੱਤੇ ਬੜਾ ਮਾਰੂ ਹਮਲਾ ਹੁੰਦਾ ਹੈ ਜਿਹੜਾ ਕੰਡੈਮਨੇਬਲ ਹੈ। ਉਸ ਤੋਂ ਪਹਿਲਾਂ ਬੜੀਆਂ ਹੋਰ ਡਿਟੇਲ ਜਿਹੜੇ ਪਾਕਿਸਤਾਨ ਦੇ ਬੜੇ ਪ੍ਰੋਮਿਨੈਂਟ ਅਰਸ਼ਦ ਸ਼ਰੀਫ ਜਰਨਲਿਸਟ ਜਿਹਨਾਂ ਦਾ ਕੀਨੀਆ ਦੇ ਵਿੱਚ ਬੜਾ ਬਰੂਟਲੀ ਮਰਡਰ ਕੀਤਾ ਜਾਂਦਾ ਹੈ। ਅੱਜ ਮੈਂ ਰਿਪੋਰਟ ਕਾਮਰਾਨ ਖਾਨ ਉਹਨਾਂ ਦੀ ਦੇਖ ਰਿਹਾ ਸੀ ਕਿ ਈਵਨ ਉਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ ਮਾਰਨ ਤੋਂ ਪਹਿਲਾਂ। ਸੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਇੱਕ ਸੋਸ਼ਲ ਪੋਲੀਟੀਕਲ ਇੱਕ ਸਟ੍ਰਾਈਫ ਹੈ ਜਿਹਦੇ ਦਰੁਸਤ ਹੋਣ ਦੀ ਜਾਂ ਅਮਨ ਅਮਾਨ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਉਸ ਸਾਰੇ ਨੂੰ ਜਿਹੜਾ ਇਹ ਟਕਰਾਅ ਦੀ ਲਾਈਨ ਖਤਮ ਹੋਏ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਨੇ ਔਰ ਖਾਸ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੈਕੂ ਟਰਸਟ ਪ੍ਰਾਪਰਟੀ ਬੋਰਡ ਨੇ ਇਸ ਦਿਨ ਨੂੰ ਯਾਦ ਕੀਤਾ 9 ਨਵੰਬਰ ਨੂੰ, ਕਿਉਂਕਿ ਐਤਕੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤਾਂ 8 ਨਵੰਬਰ ਨੂੰ ਹੋ ਚੁੱਕਾ ਸੀ, ਪਰ ਅਜੇ ਬਹੁਤ ਸਾਰੀ ਸੰਗਤ ਜਿਹੜੀ ਜਿਨ੍ਹਾਂ ਨੂੰ ਭਾਰਤ ਤੋਂ 3000 ਦੇ ਕਰੀਬ ਸਿੱਖ ਗਏ ਨੇ ਉਹ ਉੱਥੇ ਮੌਜੂਦ ਸਨ ਔਰ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਔਰ ਪ੍ਰੋਜੈਕਟ ਮੈਨੇਜਰ ਜਿਹੜੇ ਨੇ ਕਰਤਾਰਪੁਰ ਸਾਹਿਬ ਦੇ ਰਾਣਾ ਤਾਰਿਕ ਜਾਵੇਦ ਔਰ ਉਹਨਾਂ ਦੇ ਸਿਕਿਉਰਿਟੀ ਆਫੀਸ਼ੀਅਲ ਜਹੀਰ ਅਬਾਸ, ਇਹਨਾਂ ਸਾਰਿਆਂ ਨੇ ਵੀ ਸ਼ਿਰਕਤ ਕੀਤੀ। ਕੇਕ ਵੀ ਕੱਟਿਆ ਗਿਆ ਔਰ ਮੈਨੂੰ ਚੰਗਾ ਲੱਗਾ ਕਿ ਇਸ ਮੌਕੇ ਤੇ ਜਿਨ੍ਹਾਂ ਨੇ ਇੱਕ 10 ਮਹੀਨੇ ਦੇ ਰਿਕਾਰਡ ਟਾਈਮ 'ਚ ਕਰਤਾਰਪੁਰ ਸਾਹਿਬ ਇਸ ਪ੍ਰੋਜੈਕਟ ਨੂੰ ਕੋਰੀਡੋਰ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਹੈ, ਉਹਨਾਂ ਨੂੰ ਵੀ ਇਨਵਾਈਟ ਕਰਕੇ ਆਨਰ ਵੀ ਕੀਤਾ ਗਿਆ ਔਰ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਕਿ ਉਹਨਾਂ ਨੂੰ ਕਿਵੇਂ ਇੱਕ ਰੂਹਾਨੀ ਮੋਟੀਵੇਸ਼ਨ ਮਿਲਦੀ ਰਹੀ, ਜਿਸ ਦੇ ਵਿੱਚ ਇੰਜੀਨੀਅਰ ਵੀ ਸੀ, ਬਿਜਲੀ ਦਾ ਕੰਮ ਕਰਨ ਵਾਲੇ ਵੀ ਸੀ, ਸੰਗਮਰਮਰ ਦੀ ਉਸਾਰੀ ਕਰਨ ਵਾਲੇ ਸੀ, ਆਰਕੀਟੈਕਟ ਸੀ ਤੇ ਹੋਰ ਜਿਹੜੇ ਉਸਦੀ ਕੰਸਟਰਕਸ਼ਨ ਨਾਲ ਸੰਬੰਧਿਤ ਅੱਡ-ਅੱਡ ਜਿਹੜੇ ਅਦਾਰੇ ਨੇ ਉਹਨਾਂ ਦੇ ਆਫੀਸ਼ੀਅਲ ਸੀ। ਉਹਨਾਂ ਨੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਨਾਲ ਦੀ ਨਾਲ ਸ਼ੇਖੂਪੁਰਾ, ਲਾਹੌਰ, ਸਿਆਲਕੋਟ, ਨਾਰੋਵਾਲ ਤੋਂ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਮੌਕੇ ਦੇ ਉੱਤੇ ਸਨ ਔਰ ਕੇਕ ਵੀ ਕੱਟਿਆ ਗਿਆ। ਹੁਣ ਵੈਸਟ ਦਾ ਵੀ ਤਾਂ ਇੰਪੈਕਟ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਵੀ ਇਹ ਡੇ ਆਫ ਸੈਲੀਬ੍ਰੇਸ਼ਨ ਹੈ ਜਦੋਂ ਸੱਚਮੁੱਚ ਬਾਬੇ ਨਾਨਕ ਦੇ ਨਾਂ ਦਾ ਇੱਕ ਮੁਅੱਜਜ਼ਾ ਉਸ ਧਰਤੀ ਦੇ ਉੱਤੇ ਵਾਪਰਿਆ, ਬਾਬੇ ਨਾਨਕ ਦੀ ਧਰਤੀ ਤੇ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।